अस्सलामुअलैकुम वीवर्स, क्या हाल है। उम्मीद है आप खैरियत से होंगे। आज मैं आपको आपकी सोच के मुताबिक एक वीडियो रिकॉर्ड कर रहा हूं जो हमारे घरेलू माहौल हैं जिससे हम तरक्की नहीं कर रहे और दिन ब दिन हम नीचे जा रहा है हमारा मुआशरा। तो मैं आपके साथ पंजाबी में बात करूंगा और मेरी वीडियो 5-6 मिनट की 7 मिनट की बावजह मजबूरी हो जाएगी, तो मेरी वीडियो को आखिर तक ज़रूर देखना, मेरी आपसे रिक्वेस्ट है। अब मैं आपके साथ पंजाबी में बात करने लगा हूँ। मेरी गल का जिहड़ा उनवान है वो ये है कि जदों भी तुसी किसी नाल गुफ्तगू करो उसनूं बद दुआ ना दिओ, उन्होंने तुसी दुआ दिओ। ये मेरी गुफ्तगू का उनवान है। मेरी रिक्वेस्ट है कि मिसाल तौर पर भी तुसी कहंदे ने ना कि ए मेरे कोल बच्चे हैं तो मैं तुहानूं मिलण वास्ते आया तुहाडे घर, ते ये बच्चे गिर जाणगे, डिग पवणगे ते मैं इन्हां दे कोल खड़ा हाँ, या माँ कहंदी मैं इन्हां दे कोल खड़ी हुई हाँ। ते ਉਹ ਇੱਕ ਟਾਈਮ ਐਸਾ ਆ ਜਾਂਦਾ ਹੈ, ਇੱਕ ਵਕਤ ਐਸਾ ਆ ਜਾਂਦਾ ਕਿ ਉਹ ਜਿਹੜੇ ਬੱਚੇ ਸੱਚਮੁੱਚ ਹੀ ਡਿੱਗ ਪੈਂਦੇ ਨੇ। ਕਿਉਂ? ਮਾਂ ਤੇ ਬਾਪ ਦੀ ਜਿਹੜੀ ਦੁਆ ਹੁੰਦੀ ਹੈ ਉਹ ਅੱਲਾਹ ਤਾਲਾ ਮਿੰਟ ਤੋਂ ਪਹਿਲੇ ਕਬੂਲ ਕਰ ਲੈਂਦਾ ਹੈ। ਉਹ ਅਰਸ਼ ਮੁਅੱਲਾ ਤੇ ਬੜੀ ਸੁਣੀ ਜਾਂਦੀ ਹੈ। ਹੁਣ ਮੈਂ ਤੁਹਾਨੂੰ ਮਿਸਾਲ ਦੇਣਾ, ਕਿਉਂਕਿ ਜਿਤਨੀ ਦੇਰ ਤੱਕ ਤੁਹਾਨੂੰ ਮਿਸਾਲ ਨਾ ਦਿੱਤੀ ਤੇ ਤੁਹਾਨੂੰ ਮੇਰੇ ਭੈਣਾਂ ਨੂੰ, ਮੇਰੀਆਂ ਮਾਵਾਂ ਨੂੰ, ਮੇਰੇ ਭਰਾਵਾਂ ਨੂੰ ਸਮਝ ਨਹੀਂ ਆਉਣੀ। ਆਪਣਾ ਪਿਛਲੇ ਦਿਨਾਂ ਦੇ ਵਿੱਚ ਮੈਚ ਹੋਇਆ ਸੀ, ਉਹ ਮੈਚ ਹੋਇਆ ਸੀ ਪਾਕਿਸਤਾਨ ਤੇ ਅਫਗਾਨਿਸਤਾਨ ਦਾ। ਉਸ ਮੈਚ ਦੇ ਦੌਰਾਨ ਸਾਰੇ ਪਲੇਅਰ ਆਪਣੇ ਆਊਟ ਹੋ ਗਏ ਸਨ। ਆਖਰੀ ਆਪਣਾ ਜਿਹੜਾ ਬੌਲਰ ਹੈ ਨਸੀਮ ਸ਼ਾਹ, ਗਾਲਬਨ ਨਸੀਮ ਸ਼ਾਹ ਸੀ ਜਿਹੜਾ ਪਬਲਿੰਗ ਵਿੱਚ ਉਤਰਿਆ ਬੈਟ ਲੈ ਕੇ, ਤਾਂ ਉਹ ਅਫਗਾਨਿਸਤਾਨ ਦਾ ਜਿਹੜਾ ਬੌਲਰ ਸੀ ਉਹ ਅਰਸ਼ਦ ਸੀ। ਅਰਸ਼ਦ ਰਾਜ਼ੀ ਹੋ ਰਿਹਾ ਸੀ, ਕੋਈ ਦੁਆ ਵਗੈਰਾ ਨਹੀਂ ਕਰ ਰਿਹਾ ਸੀ, ਗਰੂਰ ਤੇ ਤਕੱਬਰ ਸੀ। ਸਾਡਾ ਜਿਹੜਾ ਬੌਲਰ ਸੀ ਉਹ ਬੈਟਿੰਗ ਕਰਨ ਵਾਸਤੇ ਜਦੋਂ ਆਇਆ ਤੇ ਆਉਂਦਿਆਂ ਨਾਲ ਉਹਨੇ 2-3 ਛੱਕੇ ਲਗਾਏ, 1-2 ਨੇ ਰਨਸ ਲਏ ਤੇ ਪਾਕਿਸਤਾਨ ਮੈਚ ਜਿੱਤ ਗਿਆ। ਵਕਾਰ ਯੂਨਸ ਨੇ ਆਪਣੇ ਉਸ ਬੌਲਰ ਨੂੰ ਬੁਲਾਇਆ, ਆਖਰੀ ਬੈਟਸਮੈਨ ਜਿਹੜਾ ਪਾਕਿਸਤਾਨ ਦਾ ਸੀ, ਉਹਦੇ ਕੋਲੋਂ ਪੁੱਛਿਆ ਵੀ ਤੂੰ ਜਦੋਂ ਪਬਲਿੰਗ ਵਿੱਚੋਂ ਉਤਰ ਕੇ ਕਮਰਿਆਂ 'ਚੋਂ ਥੱਲੇ ਲੈ ਕੇ ਜਦੋਂ ਮਕਾਨ ਗਰਾਊਂਡ ਵਿੱਚ ਤੂੰ ਦਾਖਲ ਹੋਇਆ ਹੈ ਤੇ ਤੇਰੇ ਜ਼ਿਹਨ 'ਚ ਕੀ ਖਿਆਲ ਆਇਆ ਸੀ? ਸਾਨੂੰ ਤੇਰੇ ਤੇ ਉਮੀਦ ਨਹੀਂ ਸੀ, ਪੂਰੀ ਟੀਮ ਆਊਟ ਹੋ ਗਈ ਸੀ, ਤੇਰੇ ਤੇ ਇੰਨੀ ਉਮੀਦ ਨਹੀਂ ਸੀ, ਤੇ ਤੇਰੇ ਦਿਲ 'ਚ ਕੀ ਖਿਆਲ ਆਇਆ ਕਿ ਮੈਂ ਬੈਟਿੰਗ ਕਿਸ ਤਰੀਕੇ ਨਾਲ ਕਰਨੀ ਹੈ? ਤਾਂ ਨਸੀਮ ਸ਼ਾਹ ਆਖਦਾ ਹੈ ਕਿ ਜਦੋਂ ਇੱਕ ਪੈਰ ਮੇਰਾ ਸੀ ਸੀੜੀਆਂ ਦੇ ਤੇ ਦੂਸਰਾ ਮੈਦਾਨ ਦੇ ਵਿੱਚ ਜਦੋਂ ਮੈਂ ਰੱਖਣ ਲੱਗਾ ਸਾਰਿਆਂ ਤੋਂ ਆਖਰੀ ਸੀੜੀ ਤੇ ਨੀਚੇ, ਤੇ ਮੈਂ ਆਪਣਾ ਮੂੰਹ ਉੱਪਰ ਕਰ ਲਿਆ ਆਸਮਾਨਾਂ ਦੀ ਤਰਫ ਤੇ ਕਰਕੇ ਮੈਂ ਇਹ ਗੱਲ ਕੀਤੀ ਸੀ, ਯਾ ਅੱਲਾ ਮੇਰੀ ਇੱਜ਼ਤ ਰੱਖਣਾ, ਯਾ ਅੱਲਾ ਮੇਰਾ ਮੁਲਕ ਤੇ ਮੈਂ ਤੇਰੇ ਸਪੁਰਦ ਹਾਂ ਤੇ ਮੇਰੀ ਇੱਜ਼ਤ ਰੱਖਣਾ। ਉਸ ਤੋਂ ਬਾਅਦ ਮੈਂ ਮੈਦਾਨ ਵਿੱਚ ਗਿਆ, ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਛੱਕਾ ਮਾਰ ਲਿਆ। 2 ਛੱਕੇ ਉਹਨੇ ਲਾਏ ਨੇ, 1-2 ਨੇ ਉਂਝ ਰਨਸ ਲਏ ਨੇ, ਪਾਕਿਸਤਾਨ ਮੈਚ ਜਿੱਤ ਗਿਆ। ਜਿਸ ਟਾਈਮ ਸਾਡਾ ਬੈਟਸਮੈਨ ਆਖਰੀ ਗਰਾਊਂਡ 'ਚ ਉਤਰਿਆ ਸੀ ਤੇ ਉੱਪਰ ਮੂੰਹ ਕਰਕੇ ਇਹ ਲਫ਼ਜ਼ ਕਹਿ ਰਿਹਾ ਸੀ ਕਿ ਯਾ ਅੱਲਾ ਮੇਰੀ ਇੱਜ਼ਤ ਰੱਖਣਾ, ਉਸ ਟਾਈਮ ਇੱਕ ਕੜੀ ਹੁੰਦੀ ਹੈ 24 ਘੰਟਿਆਂ ਦੇ ਉੱਤੇ ਹਰ ਇਨਸਾਨ ਤੇ ਰੂਏ ਜ਼ਮੀਨ ਤੇ, ਚਾਹੇ ਕੋਈ ਕਾਫਰ ਹੈ ਚਾਹੇ ਕੋਈ ਮੁਸਲਮਾਨ ਹੈ, ਅੱਲਾਹ ਤਬਾਰਕ व तआला ਉਹਨੂੰ 24 ਘੰਟਿਆਂ 'ਚ ਕੜੀ ਦਿੰਦਾ ਹੈ ਜਿੰਦਾ ਇਨਸਾਨ ਨੂੰ ਪਤਾ ਨਹੀਂ ਹੁੰਦਾ। ਉਹਦੇ ਵਿੱਚੋਂ ਜੋ ਕੰਮ ਕਰ ਰਿਹਾ ਹੁੰਦਾ ਹੈ, ਜੋ ਸੋਚ ਰਿਹਾ ਹੁੰਦਾ ਹੈ, ਉਸੇ ਤਰ੍ਹਾਂ ਹੀ ਹੋ ਜਾਂਦਾ ਹੈ। ਹੁੰਦਾ ਅੱਲਾ ਦੇ ਹੁਕਮ ਨਾਲ ਹੈ। ਇਨਸਾਨ ਦੀ ਆਜਜ਼ੀ ਔਰ ਨੀਅਤ ਹੁੰਦੀ ਜਿਹੜੀ ਅੱਲਾ ਪਾਕ ਵੇਖ ਰਿਹਾ ਹੁੰਦਾ ਹੈ। ਉਸ ਕੜੀ ਦੇ ਵਿੱਚ ਉਹ ਦੁਆ ਮੰਗ ਰਿਹਾ ਸੀ ਦਿਲ ਦੇ ਵਿੱਚ। ਉਦੋਂ ਜਿਹੜਾ ਅਰਸ਼ਦ ਸੀ ਅਫਗਾਨਿਸਤਾਨ ਦਾ, ਉਹ ਆਪਣੇ ਪੱਟ ਦੇ ਉੱਤੇ ਗੇਂਦ ਰਗੜਦਾ ਪਿਆ ਸੀ, ਉਹ ਗੇਂਦ ਹੀ ਰਗੜਦਾ ਰਹਿ ਗਿਆ ਤਕੱਬਰ ਵਿੱਚ ਆ ਕੇ। ਸਾਡਾ ਜਿਹੜਾ ਜਵਾਨ ਸੀ ਪਾਕਿਸਤਾਨ ਦਾ, ਉਹਦੇ ਮੂੰਹ 'ਚੋਂ ਇਹ ਜੁਮਲਾ ਨਿਕਲ ਰਿਹਾ ਸੀ, ਯਾ ਅੱਲਾ ਮੇਰੀ ਇੱਜ਼ਤ ਰੱਖਣਾ, ਯਾ ਅੱਲਾ ਮੈਂ ਤੇਰੇ ਸਪੁਰਦ ਹਾਂ, ਮੇਰੇ ਮੁਲਕ ਦੀ, ਮੇਰੀ ਕੌਮ ਦੀ ਇੱਜ਼ਤ ਰੱਖਣਾ। ਅੱਲਾ ਨੇ ਉਸ ਕੜੀ ਦੇ ਵਿੱਚ ਉਹਦੀ ਇੱਜ਼ਤ ਰੱਖ ਲਈ,
ਉਹ ਤਕੱਬਰ 'ਚ ਹੈਗਾ ਸੀ, ਉਹਨੇ ਦੁਆ ਹੀ ਨਹੀਂ ਮੰਗੀ, ਉਹ ਫਾਰਗ ਰਹਿ ਗਿਆ। ਇਹ ਹਕੀਕਤ ਤੇ ਮਬਨੀ ਗੱਲ ਹੈ। ਵੀਡੀਓ ਲੰਮੀ ਹੋ ਜਾਣੀ ਹੈ। ਮੈਂ ਤੁਹਾਨੂੰ ਜਿੰਨੀਆਂ ਵੀ ਗੱਲਾਂ ਕਰਾਂਗਾ ਅਲਹਮਦੁਲਿਲਾ ਉਹ ਦਰੁਸਤ ਹੋਣਗੀਆਂ। ਜਦੋਂ ਭੁੱਟੋ ਨੂੰ ਫਾਂਸੀ ਲਾਇਆ ਗਿਆ ਸੀ ਤਾਂ ਭੁੱਟੋ ਵੀ ਜਦੋਂ ਸ਼ੁਰੂ ਤੇ ਮੈਦਾਨ 'ਚ ਆਇਆ ਸੀ ਪਾਕਿਸਤਾਨ ਪੀਪਲ ਪਾਰਟੀ ਦੇ ਵਿੱਚ, ਤਾਂ ਤਕਰੀਰਾਂ ਕਰਦਾ ਹੁੰਦਾ ਸੀ, ਤਾਂ ਕਹਿੰਦਾ ਹੁੰਦਾ ਸੀ ਤੁਸੀਂ ਮੈਨੂੰ ਵੋਟ ਦਿਓ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੈਂ ਮੁਲਕ ਦੀ ਤਕਦੀਰ ਬਦਲ ਦਿਆਂਗਾ, ਮੈਂ ਇੰਜ ਕਰ ਦਿਆਂਗਾ। ਅਗਰ ਮੈਂ ਨਾ ਬਦਲਾਂ ਮੁਲਕ ਦੀ ਤਕਦੀਰ, ਤੁਹਾਡੇ ਮਿਆਰ ਤੇ ਨਾ ਉਤਰਾਂ, ਤੁਸੀਂ ਮੈਨੂੰ ਫਾਂਸੀ ਤੇ ਲਟਕਾ ਦੇਣਾ, ਤੁਸੀਂ ਮੈਨੂੰ ਫਾਂਸੀ ਤੇ ਲਟਕਾ ਦੇਣਾ। ਉਹਦੇ ਮੂੰਹ ਚੋਂ ਇਹ ਲਫ਼ਜ਼ ਨਿਕਲਦਾ ਸੀ। ਲੇਕਿਨ ਇੱਕ ਟਾਈਮ ਐਸਾ ਆਇਆ ਉਹ ਫਾਂਸੀ ਤੇ ਲਟਕ ਗਿਆ। ਹੋਰ ਵੀ 4-5 ਮਿਸਾਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਸਕਣਾ, ਲੇਕਿਨ ਮੈਨੂੰ ਡਰ ਹੈ ਕਿ ਵੀਡੀਓ ਲੰਮੀ ਹੋ ਜਾਣੀ। ਸਾਡੇ ਜਿਹੜੇ ਬੜੇ ਸਗੀਰ ਵਾਲੇ ਹਨ ਨਾ, ਇਹ ਬੜੇ ਘਾਬਰ ਹੁੰਦੇ ਨੇ ਕਿ ਵੀਡੀਓ ਅਸੀਂ ਨਾ ਥੋੜ੍ਹੀ ਜਿਹੀ ਵੇਖੀਏ ਤੇ ਲੰਮੀ ਅਸੀਂ ਨਾ ਵੇਖੀਏ। ਮੇਰੀ ਰਿਕੁਐਸਟ ਹੈ, ਜਿਹੜੀ ਚੰਗੀ ਚੀਜ਼ ਹੁੰਦੀ ਹੈ, ਹੱਡ ਵਰਤੀ ਹੁੰਦੀ ਹੈ, ਉਹਨੂੰ ਆਖਰ ਤਾਈਂ ਵੇਖ ਲੈਣਾ। ਕੁਛ ਨਹੀਂ ਹੁੰਦਾ, ਕੋਈ ਕਰੰਟ ਵਗੈਰਾ ਨਹੀਂ ਪੈਂਦਾ। ਵੀਡੀਓ ਵੇਖਣੀ ਚਾਹੀਦੀ ਹੈ। ਅੱਛੀ ਚੀਜ਼ ਬੜੀ ਘੱਟ ਮਿਲਦੀ, ਇਹੋ ਜਿਹੀਆਂ ਗੱਲਾਂ ਕਿਤਾਬਾਂ 'ਚ ਨਹੀਂ ਹੁੰਦੀਆਂ, ਸੀਨਾ ਬਸੀਨਾ ਚੱਲਦੀਆਂ ਨੇ। ਤੇ ਮੇਰੀ ਰਿਕੁਐਸਟ ਹੈ ਕਿ ਜਦੋਂ ਵੀ ਤੁਸੀਂ ਕਿਸੇ ਦਾ ਨਾਮ ਪੁਕਾਰੋ, ਉਹਨੂੰ ਸਿੱਧੇ ਨਾਂ ਤੋਂ ਤੁਸੀਂ ਪੁਕਾਰੋ, ਤੁਹਾਡੇ ਰਿਜ਼ਕ 'ਚ ਬਰਕਤ ਹੋਏਗੀ। ਇਹਦੇ ਤੇ ਵੀਡੀਓ ਮੈਂ ਅਲੱਗਾ ਬਣਾਵਾਂਗਾ। ਲੇਕਿਨ ਜਦੋਂ ਵੀ ਤੁਸੀਂ ਮੂੰਹ 'ਚ ਕੋਈ ਗੱਲ ਕਰੋ, ਕਿਸੇ ਬੱਚੇ ਨੂੰ ਅਗਰ ਤੁਸੀਂ ਗਾਲੀ ਕੱਢਦੇ ਨੇ ਤੇ ਤੁਸੀਂ ਉਹਨੂੰ ਅੱਛੀ ਗੱਲ ਨਿਕਾਲ ਦਿਓ। ਤੁਸੀਂ ਉਹਨੂੰ ਇਹ ਕਹਿ ਦਿਓ ਹਾਂ ਅੱਲਾ ਤੈਨੂੰ ਮਦੀਨੇ ਲੈ ਜਾਵੇ, ਅੱਲਾ ਤੇਰੇ ਬਖਤ ਬੁਲੰਦ ਕਰ ਦੇਵੇ। ਇਹ ਵੀ ਤੁਸੀਂ ਆਪਦੇ ਨੂੰ ਉਹਦੇ ਤੋਂ ਗੁੱਸਾ ਕੱਢਦੇ ਪਏ ਨੇ, ਗਾਲ ਕੱਢਦੇ ਪਏ ਨੇ, ਲੇਕਿਨ ਉਹਦੇ ਤੁਸੀਂ ਬਖਤ ਬੁਲੰਦ ਕਰਦੇ ਪਏ ਨੇ। ਹੁਣ ਤੁਸੀਂ ਇਹ ਨਾ ਕਹੋ ਤੂੰ ਮਰ ਜਾਏਗਾ, ਤੂੰ ਇਹ ਹੋ ਜਾਏਗਾ, ਤੂੰ ਉਹ ਹੋ ਜਾਏਗਾ। ਹੋ ਸਕਦਾ ਹੈ ਉਸ 24 ਘੰਟਿਆਂ 'ਚ ਉਹ ਘੜੀ ਆ ਗਈ ਹੋਵੇ ਜਿਹੜੀ ਤੁਹਾਡੇ ਮਾਂ-ਬਾਪ ਦੇ ਮੂੰਹ ਵਿੱਚੋਂ ਗੱਲ ਨਿਕਲੀ ਹੋਵੇ, ਉਹ ਅੱਲਾ ਪੂਰੀ ਕਰ ਲਵੇ ਔਰ ਉਹਦਾ ਕੰਮ ਹੋ ਜਾਵੇ। ਲਿਹਾਜ਼ਾ ਮੇਰੀ ਰਿਕੁਐਸਟ ਹੈ, ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ, ਇਹਨੂੰ ਲਾਈਕ ਵੀ ਕਰਨਾ, ਇਹਨੂੰ ਸ਼ੇਅਰ ਵੀ ਕਰਨਾ, ਕਮੈਂਟ ਸੈਕਸ਼ਨ ਵਿੱਚ ਮੇਰੀ ਹੌਸਲਾ ਅਫਜ਼ਾਈ ਵੀ ਕਰਨਾ। ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਲਵਾਂਗਾ। ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਗੁਫ਼ਤਗੂ ਹੋਏਗੀ। ਨਾ ਸਿੱਧਾ ਲੈਣਾ ਚਾਹੀਦਾ ਹੈ। ਅੱਲਾ ਹਾਫਿਜ਼।